ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ। ਅੱਜ ਦਾ ਵਿਚਾਰ ਗੁਰਬਾਣੀ ਵਿਚਾਰ ਡਾਕਟਰ ਸਾਹਿਬ ਕੋਲੋਂ ਆਪਾਂ ਵਿਚਾਰ ਸੁਣਿਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਹੈ, ਔਰ ਜਿਹੜੇ ਸ਼ਲੋਕ ਵਾਰਾਂ ਦੇ ਵਿੱਚ ਜਿਹੜੇ ਨੇ ਸਾਰੀਆਂ ਵਾਰਾਂ ਜਿੰਨੀਆਂ ਨੇ ਉਹਨਾਂ ਦੇ ਨਾਲ ਸ਼ਲੋਕ ਤੇ ਪੌੜੀ ਉਹਨੂੰ ਕੰਪਲੀਟ ਕਰਦਾ ਹੈ ਵਾਰ ਨੂੰ ਜੀ, ਔਰ ਜਿਹੜੇ ਵਾਧੂ ਉਸ 'ਚੋਂ ਬਚੇ ਉਹ ਗੁਰੂ ਸਾਹਿਬ ਨੇ ਅੰਕਿਤ ਕੀਤੇ, ਔਰ ਇਹ ਬੜੇ ਰਿਚ ਨੇ ਹਰ ਕਿਸਮ ਦੇ। ਜਿੱਥੇ ਅਸੀਂ ਰੂਹਾਨੀਅਤ ਦੇ ਐਂਗਲ ਤੋਂ ਤਾਂ ਸਾਰੀ ਗੁਰਬਾਣੀ ਇੱਕ ਓਂਕਾਰ ਤੋਂ 8 ਆ 10 20 ਤੱਕ ਜਿਹੜੀ ਹੈ ਉਹ ਰੂਹਾਨੀ ਗਿਆਨ ਨਾਲ ਭਰੀ ਹੋਈ ਹੈ ਜੀ। ਪਰ ਕਈ ਵਾਰ ਜਿੰਨਾ ਤੁਸੀਂ ਜਿਹੜਾ ਸ਼ਲੋਕ ਦਾ ਫਾਰਮੈਟ ਵੀ ਰਿਹਾ ਜਾਂ ਹੈ ਆਮ ਪੋਇਟਰੀ 'ਚ ਵੀ, ਉਹਦੇ 'ਚ ਜਿਹਨੂੰ ਅਸੀਂ ਈਵਨ ਦੋਹੇ ਦੇ ਰੂਪ 'ਚ ਵੀ ਦੇਖਦੇ ਹਾਂ, ਜਦੋਂ ਕਬੀਰ ਸਾਹਿਬ ਜਾਂ ਭਗਤ ਰਵਿਦਾਸ ਜੀ ਔਰ ਦੂਸਰਿਆਂ ਦੇ, ਕਬੀਰ ਸਾਹਿਬ ਦੇ ਦੌਰੇ ਜ਼ਿਆਦਾ ਜਾਂ ਬਾਬਾ ਫਰੀਦ, ਤੇ 2 ਲਾਈਨਾਂ ਦੇ ਵਿੱਚ ਹੀ ਸਾਰੀ ਵਿਜ਼ਡਮ ਜਿਹੜੀ ਹੈ ਉਹ ਕਹੀ ਜਾਂਦੀ। ਇਸੇ ਤਰ੍ਹਾਂ ਸ਼ਲੋਕ ਇੱਕ ਪਾਵਰਫੁਲ ਤਰੀਕਾ ਹੈ। ਜਿਵੇਂ ਇਹ ਵੀ ਜਿਹੜਾ ਸ਼ਲੋਕ ਅਕਸਰ ਸਾਡੇ ਕੀਰਤਨੀ ਸਿੰਘ ਸ਼ਹੀਦੀ ਸਮਾਗਮਾਂ 'ਤੇ, ਔਰ ਅਸੀਂ ਅਕਸਰ ਪਿਆਰ ਦੀ ਖੇਡ ਦੀ ਗੱਲ ਕਰਦੇ ਹਾਂ, ਕੋਟ ਕਰਦੇ ਹਾਂ, ਇਹ ਵੀ ਸ਼ਲੋਕ ਵਾਰਾਂ ਤੇ ਵਧੀਕ 'ਚ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਨਾਨਕ ਸਾਹਿਬ ਦਾ ਸ਼ਲੋਕ ਵਾਰਾਂ ਤੇ ਵਧੀਕ। ਅੱਜ ਅਸੀਂ 2 ਸ਼ਲੋਕ ਨੰਬਰ 49 ਤੇ 50 ਚੁਣੇ ਨੇ। ਇਹਦੇ 'ਚ ਜਿਹੜੇ 2 ਕਿਸਮ ਦੀ ਮਨੁੱਖਾਂ ਦੀ ਇੱਕ ਤਾਂ ਪ੍ਰਵਿਰਤੀ ਹੈ, ਕਿਉਂਕਿ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ ਜਦੋਂ ਅਸੀਂ ਅੱਖ ਖੋਲ੍ਹਦੇ ਹਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਜਦੋਂ ਤੱਕ ਤਾਂ ਅਸੀਂ ਮਾਂ ਦੀ ਕੁੱਖ 'ਚ ਹੈ, ਵੂਮ 'ਚ ਹੈ, ਉਦੋਂ ਸਾਡੇ ਅੰਦਰ ਕੀ ਚੱਲ ਰਿਹਾ ਜਾਂ ਰੱਬ ਜਾਣਦਾ ਹੈ, ਜਾਂ ਬੀਜ ਰੂਪ ਦੇ ਵਿੱਚ ਜੋ ਵੀ ਉਸ ਵੇਲੇ ਮਨ 'ਚ ਹੋਏਗਾ ਉਹ ਮਨ ਹੀ ਜਾਣਦਾ। ਪਰ ਸਾਡੀ ਦੁਨੀਆ ਤਾਂ ਉਦੋਂ ਹੀ ਸ਼ੁਰੂ ਹੁੰਦੀ ਹੈ ਵੈਂ ਤੋਂ, ਜਦੋਂ ਪਹਿਲਾਂ ਦੁਨੀਆ 'ਚ ਆਏ। ਪਰ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਵੀ ਜਿਉਂ ਹੀ ਉਹ ਤੁਸੀਂ ਬਾਹਰ ਦੁਨੀਆ 'ਚ ਆਏ ਤੇ ਉਸ ਥਾਂ ਤੇ ਆ ਗਏ ਜਿੱਥੇ ਹੁਕਮ ਮਾਇਆ ਦਾ ਚੱਲਦਾ। ਅਮਰ ਲਫ਼ਜ਼ ਅਰਬੀ ਦਾ ਹੈ ਜਿਸ ਦਾ ਮਤਲਬ ਹੈ ਹੁਕਮ, ਕਿ ਵੀ ਹੁਣ ਇੱਥੇ ਮਾਇਆ ਦਾ ਹੁਕਮ ਚੱਲੇਗਾ। ਪਰ ਮਾਇਆ ਦਾ ਮਾਲਕ ਵੀ ਹੈ, ਉਹ ਰੱਬ ਹੈ। ਤੇ ਉਹ ਜਿਹੜੇ ਗੁਰਮੁਖ ਨੇ, ਜਿਹੜੇ ਰੱਬ ਦੇ ਰਸਤੇ ਤੇ ਤੁਰਨ ਵਾਲੇ ਨੇ, ਉਹ ਮਾਇਆ ਦੇ ਹੁਕਮ 'ਚ ਨਹੀਂ ਆਉਂਦੇ। ਉਹ ਮਾਇਆ ਦਾ ਸਵਾਮੀ ਜਿਹੜਾ, ਮਾਇਆ ਦਾ ਮਾਲਕ ਜਿਹੜਾ, ਉਹਦੇ ਹੁਕਮ 'ਚ ਹੁੰਦੇ ਨੇ। ਹੁਣ ਮਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਵਰਤਦੀ ਹੈ, ਮਾਇਆ ਸ਼ੈਤਾਨ ਦੇ ਰੂਪ 'ਚ ਵਰਤਦੀ ਹੈ, ਮਾਇਆ ਜਿਹੜੀ ਹੈ ਉਹ ਟੈਂਪਟੇਸ਼ਨ ਦੇ ਰੂਪ 'ਚ ਵਰਤਦੀ ਹੈ, ਈਰਖਾ ਦੇ ਰੂਪ 'ਚ ਹੈ, ਤੁਹਾਨੂੰ ਦਿਨ ਰਾਤ ਸਹਿਜ ਖਟੇ ਲਾਕੋਟ ਇੱਕ ਦੌੜ ਦੇ ਰੂਪ 'ਚ ਵਰਤਦੀ ਹੈ। ਤੇ ਇੱਧਰ ਜਿਹੜਾ ਮਾਇਆ ਦਾ ਮਾਲਕ ਹੈ ਉਹ ਤੁਹਾਨੂੰ ਇਹ ਗੱਲ ਸਮਝਾਉਂਦਾ ਹੈ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੈ, ਕਿ ਵੀ ਰੱਜਣਾ ਮਾਇਆ ਨਾਲ ਨਹੀਂ ਹੈ ਜਾਂ ਕਿਸੇ ਹੋਰ ਚੀਜ਼ਾਂ ਨਾਲ ਨਹੀਂ, ਉਹ ਤਾਂ ਸੰਤੋਖ ਦੇ ਨਾਲ ਹੈ। ਇਸੇ ਤਰ੍ਹਾਂ ਜੇ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਤੇ ਫਿਰ ਇਹ 2 ਕੈਟਾਗਰੀਜ਼ ਦੇ ਵਿੱਚ, ਇੱਕ ਮਨਮੁਖ ਨੇ, ਇੱਕ ਗੁਰਮੁਖ ਨੇ। ਮਨਮੁਖ ਨੇ ਜਿਹੜੇ ਮਾਇਆ ਅਮਰ ਵਰਤਾਇਆ, ਬੀਬੀ ਮਾਇਆ ਦੇ ਹੁਕਮ 'ਚ ਨੇ, ਉਹ ਜਾ ਕੇ ਉੱਥੇ ਹਾਜ਼ਰੀ ਲਵਾਉਂਦੇ ਨੇ। ਤੇ ਗੁਰਮੁਖ ਨੇ ਜਿਹੜੇ ਗੁਰੂ ਦੇ ਦਰਬਾਰ 'ਚ ਜਿਹੜੇ ਸਹੀ ਸੋਹਣੇ, ਉਹੀ ਸੱਚੇ, ਉਹੀ ਸੋਹਣੇ, ਔਰ ਉਹਨਾਂ ਨੂੰ ਚੰਗਾ ਹੀ ਉਹ ਲੱਗਦਾ ਹੈ, ਗੱਲਾਂ ਵੀ ਉਹੀ ਚੰਗੀਆਂ ਲੱਗਦੀਆਂ, ਤੇ ਸੱਚੇ ਦਰਬਾਰ, ਤਿਤ ਸੱਚੇ ਦਰਬਾਰ, ਉਹਨਾਂ ਨੂੰ ਉਹੀ ਗੱਲਾਂ ਚੰਗੀਆਂ ਲੱਗਦੀਆਂ ਜਿਹੜੀਆਂ ਹਕੀਕਤਨ ਰੱਬ ਦੀਆਂ ਹੋਣ। ਸੋ ਪਹਿਲਾ ਸ਼ਲੋਕ ਮਨਮੁਖ ਦੇ ਉੱਤੇ ਹੈ। ਮਨਮੁਖ ਦਹਿ ਦਿਸ ਫਿਰ ਰਹੇ, ਅਤ ਤ੍ਰਿਸ਼ਨਾ ਲੋਭ ਵਿਕਾਰ, ਮਾਇਆ ਮੋਹ ਨ ਚੁੱਕਈ, ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ, ਅਤ ਤ੍ਰਿਸ਼ਨਾ ਤਜ ਵਿਕਾਰ, ਜਨਮ ਮਰਨ ਕਾ ਦੁੱਖ ਗਿਆ, ਜਨ ਨਾਨਕ ਸ਼ਬਦ ਵਿਚਾਰ। ਇਹ ਮਨ ਦੇ ਪਿੱਛੇ ਲੱਗੇ ਜਿਹੜੇ ਨੇ ਉਹ 10 ਦਿਸ਼ਾਵਾਂ ਵੱਲ, ਈਸਟ ਵੈਸਟ ਨਾਰਥ ਸਾਊਥ, ਫਿਰ ਨਾਰਥ ਈਸਟ ਨਾਰਥ ਵੈਸਟ, ਜਿਵੇਂ ਹੁੰਦਾ ਪੁਰਾਣੇ ਲਿਖਤ 10 ਡਾਇਰੈਕਸ਼ਨਸ ਨੇ ਜਿਨ੍ਹਾਂ ਦੇ ਵਿੱਚ ਉਹ ਘੁੰਮਦਾ। ਕਿਉਂਕਿ ਮਨ ਜਿਹੜਾ ਅੱਖਾਂ ਬੰਦ ਕਰੋ ਸਹੀ, ਤੁਸੀਂ ਦੇਖੋ ਕਿੱਧਰ ਕਿੱਧਰ ਘੁੰਮਦਾ। ਸਭ ਦੇ ਅਸਮਾਨ ਤੇ ਵੀ ਚੜ ਜਾਂਦਾ, ਜ਼ਮੀਨ 'ਚ ਵੀ ਵੜ ਜਾਂਦਾ, ਲੋਕਾਂ ਦੇ ਘਰਾਂ 'ਚ ਵੀ ਵੜ ਜਾਂਦਾ, ਵੀ ਉੱਥੇ ਕੀ ਚੱਲ ਰਿਹਾ। ਮਨਮੁਖ ਦਹਿ ਦਿਸ ਫਿਰ ਰਹੇ, ਅਤ ਤ੍ਰਿਸ਼ਨਾ ਲੋਭ ਵਿਕਾਰ, ਕਿਉਂਕਿ ਉਹਦੇ 'ਚ ਜਾਂ ਅਤ ਦੀ ਤ੍ਰਿਸ਼ਨਾ ਡਿਜ਼ਾਇਰਸ ਨੇ, ਲੋਭ ਹੈ, ਗਰੀਡ ਹੈ, ਵਿਕਾਰ ਨੇ। ਮਾਇਆ ਮੋਹ ਨਾ ਚੁੱਕੇ ਹੀ ਮਰ ਜੰਮੇ, ਜਿੰਨੀ ਵਾਰੀ ਮਰਜੀ ਉਹਨਾਂ ਨੂੰ ਦੁਬਾਰਾ ਜੰਮ ਪੈਣ,
ਜਿਹੜੇ ਮਾਇਆ 'ਚ ਫਸੇ ਹੋਏ ਨੇ, ਮਾਇਆ ਅਮਰ ਵਰਤਾਇਆ ਉਹਨਾਂ ਨੇ, ਉਹਦੇ ਹੁਕਮ 'ਚ ਹੀ ਰਹਿਣਾ ਹੈ, ਉਹਨਾਂ 'ਚ ਕੋਈ ਤਬਦੀਲੀ ਨਹੀਂ ਹੋਣੀ। ਜੀ ਸਤਿਗੁਰ ਸੇਵ ਸੁਖ ਪਾਇਆ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜੇ ਅਲਟੀਮੇਟ ਕੰਫਰਟ ਲੈਣਾ ਹੈ, ਸੁਖ ਲੈਣਾ ਹੈ, ਤੇ ਸਤਿਗੁਰੂ ਨੂੰ ਯਾਦ ਕਰਨਾ, ਸਤਿਗੁਰੂ ਦੀ ਸੇਵਾ, ਸਤਿਗੁਰੂ ਰੱਬ ਦੀ ਖਲਕਤ ਦੀ ਅਤ ਤ੍ਰਿਸ਼ਨਾ ਤਜ ਵਿਕਾਰ। ਔਰ ਇਹ ਸੇਵਾ ਰੱਬ ਦੀ ਤਾਂ ਹੀ ਹੁੰਦੀ ਹੈ ਕਿ ਇਹ ਜਿਹੜੀ ਤ੍ਰਿਸ਼ਨਾ ਔਰ ਵਿਕਾਰ ਨੇ ਇਹਨਾਂ ਨੂੰ ਛੱਡਣਾ ਪੈਂਦਾ ਹੈ। ਜੀ ਤੇ ਜੇ ਤੁਸੀਂ ਛੱਡ ਕੇ ਸੱਚਮੁੱਚ ਰੱਬ ਦੀ ਸੇਵਾ ਦੇ ਕੰਮ 'ਚ ਲੱਗ ਜਾਂਦੇ ਹੋ, ਜਨਮ ਮਰਨ ਕਾ ਦੁੱਖ ਗਿਆ, ਜਨ ਨਾਨਕ ਸ਼ਬਦ ਵਿਚਾਰ। ਪਰ ਗੁਰੂ ਦੇ ਸ਼ਬਦ ਦੇ ਉੱਤੇ ਅਮੰਨਾ ਕਰਕੇ ਜਦੋਂ ਤੁਸੀਂ ਗੁਰਮੁਖ ਦਾ ਜੀਵਨ ਜਿਉਂਦੇ ਹੋ ਜੀ ਤਾਂ ਫਿਰ ਇਹ ਜਿਹੜਾ ਜੰਮਣਾ ਮਰਨਾ ਹੈ, ਇਹ ਸਾਰਾ ਇਸ ਨਾਲ ਜੁੜਿਆ ਹੋਇਆ ਜਿਹੜਾ ਡਿਸਕੰਫਰਟ ਹੈ, ਦੁੱਖ ਹੈ, ਉਹ ਖਤਮ ਹੋ ਜਾਂਦਾ ਹੈ। ਔਰ 50ਵੇਂ ਸ਼ਲੋਕ 'ਚ ਫਿਰ ਇਸ ਨੂੰ ਹੋਰ ਵਡਿਆਇਆ ਕਿ ਹਰ ਹਰ ਨਾਮ ਧਿਆਏ ਮਨ, ਹਰ ਦਰਗਹਿ ਪਾਵੈ ਮਾਨ, ਕਿਲਵਿਖ ਪਾਪ ਸਭ ਕੱਟੀਐ, ਹਉਮੈ ਚੁੱਕੈ ਗੁਮਾਨ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਨ, ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਜੀ ਕਿ ਹੇ ਮੇਰੇ ਮਨ, ਉਸ ਵਾਹਿਗੁਰੂ ਨੂੰ ਯਾਦ ਕਰ ਜਿਸ ਯਾਦ ਦੀ ਬਦੌਲਤ ਤੈਨੂੰ ਰੱਬ ਦੀ ਦਰਗਾਹ ਦੇ ਵਿੱਚ ਇੱਜ਼ਤ ਮਿਲੇਗੀ, ਪਤ ਮਿਲੇਗੀ, ਉਸ ਦੀ ਬਖਸ਼ਿਸ਼ ਮਿਲੇਗੀ, ਔਰ ਸਾਰੇ ਤੇਰੇ ਜਿਹੜੀਆਂ ਨੈਗੇਟਿਵਿਟੀਜ਼ ਨੇ ਉਹ ਕੱਟੀਆਂ ਜਾਣਗੀਆਂ। ਕਿਲਵਿਖ ਪਾਪ ਸਭ ਕੱਟੀ ਹੈ, ਜੀ ਹਉਮੈ ਚੁੱਕ, ਜਿਹੜੀ ਤੇਰੇ ਅੰਦਰ ਗੁਮਾਨ, ਪ੍ਰਾਈਡ ਹੈ, ਫਾਲਸ ਪ੍ਰਾਈਡ ਔਰ ਫਾਲਸ ਈਗੋ, ਇਹ ਸਾਰੀ ਜਿਹੜੀ ਹੈ ਇਹ ਖਤਮ ਹੋ ਜਾਏਗੀ। ਗੁਰਮੁਖ ਕਮਲ ਵਿਗਸਿਆ, ਕਿ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ, ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਗੁਰਮੁਖ ਨੇ, ਉਹਨਾਂ ਦੇ ਅੰਦਰ ਉਹ ਖੁਸ਼ੀ ਦਾ, ਵਾਹਿਗੁਰੂ ਦੀ ਯਾਦ ਦਾ ਕਮਲ, ਲੋਟਸ ਜਿਹੜਾ ਹੈ ਉਹ ਖਿੜਿਆ ਰਹਿੰਦਾ ਹੈ, ਖਿੜਦਾ ਹੈ। ਜੀ ਸਭ ਆਤਮ ਬ੍ਰਹਮ ਪਛਾਣ, ਉਹਨਾਂ ਨੂੰ ਇਸ ਗੱਲ ਦੀ ਪਛਾਣ ਹੁੰਦੀ ਹੈ ਕਿ ਹਰ ਇੱਕ ਦੇ ਅੰਦਰ, ਸਭ ਆਤਮ ਬ੍ਰਹਮ ਪਛਾਣ, ਕਿ ਹਰ ਇੱਕ ਦੇ ਅੰਦਰ ਵਾਹਿਗੁਰੂ ਵਸਦਾ ਹੈ, ਔਰ ਉਹ ਉਸ ਨੂੰ ਆਪਣੇ ਅੰਦਰ ਵੀ ਰਿਅਲਾਈਜ਼ ਕਰਦੇ ਨੇ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਤੂੰ ਕਿਰਪਾ ਕਰ, ਬਖਸ਼ਿਸ਼ ਕਰ, ਔਰ ਇਸ ਨਾਨਕ ਦੇ ਉੱਤੇ, ਜਨ ਨਾਨਕ ਜਪ ਹਰ ਨਾਮ, ਕਿ ਤੂੰ ਬਖਸ਼ਿਸ਼ ਕਰ ਕਿ ਮੈਂ ਤੇਰੇ ਚਰਨਾਂ ਦਾ ਭੌਰਾ ਬਣ ਕੇ, ਤੇਰੇ ਪਿਆਰ ਦਾ ਦੀਵਾਨਾ ਬਣ ਕੇ ਜੀ ਤੇਰੀ ਯਾਦ ਨੂੰ ਹਮੇਸ਼ਾ ਆਪਣੇ ਦਿਲ ਦੇ ਵਿੱਚ ਰੱਖਾਂ। ਔਰ ਇਹ ਸਾਨੂੰ ਜਾਚ ਦੱਸੀ ਹੈ ਕਿ ਅਸੀਂ ਜਦੋਂ ਰੱਬ ਦੇ ਅੱਗੇ ਆਪਣਾ ਸਿਰ ਝੁਕਾਉਣਾ ਹੈ, ਸਿਜਦਾ ਕਰਨਾ ਹੈ, ਨਤਮਸਤਕ ਹੋਣਾ ਹੈ, ਤੇ ਇਹੀ ਕਹਿਣਾ ਹੈ ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ। ਔਰ ਜਿਵੇਂ ਅਸੀਂ ਉਹ ਸ਼ਬਦ ਪੜ੍ਹਿਆ ਸੀ, ਜੇ ਭੁੱਲੀ ਜੇ ਚੁੱਕੀ ਸਾਈਂ, ਭੀ ਤਹਿੰਜੀ ਕਾਢੀਆਂ, ਜਿਨ੍ਹਾਂ ਨਿਹੋ ਦੁਜਾਣੇ ਲੱਗਾ, ਝੂਰ ਮਰੇ ਸੇ ਵਾਢੀਆਂ। ਕਿ ਮੈਂ ਭਾਵੇਂ ਭੁੱਲ ਕਰਦੀ ਐ, ਭਾਵੇਂ ਮੇਰੇ ਚੂਣ ਤਾਈਆਂ ਨੇ, ਪਰ ਮੈਂ ਕਹਾਂਦੀ ਤੇਰੀ ਐ, ਮੈਂ ਤੇਰੀ ਐ। ਰੂਹ ਕਹਿ ਰਹੀ ਹੈ ਰੱਬ ਨੂੰ ਕਿ ਜੇ ਹੁਣ ਮੈਂ ਤੇਰੀ ਐ ਤੇ ਫਿਰ ਮੈਨੂੰ ਜਿਹੜਾ ਕਿਸੇ ਹੋਰ ਚੀਜ਼ ਨਾਲ ਮੇਰਾ ਨੇਹ ਨਾ ਲਾ, ਮਾਇਆ ਦੇ ਨਾਲ, ਮਾਇਆ ਦੇ ਅਮਰ ਚੋਂ ਕੱਢ, ਮਾਇਆ ਦੇ ਹੁਕਮ ਚੋਂ ਕੱਢ, ਤੇ ਮੈਨੂੰ ਆਪਣੇ ਗਲ ਨਾਲ ਲਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦਿਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।